ਆਂਦੇ ਨੇ ਜਿਵੇਂ ਦੇ ਆਵਾਮ ਉਂਝ ਦੇ ਹੁਕਮਰਾਨ। ਇਹ ਗੱਲਾਂ ਵਡੇਰੇ ਐਵੇਂ ਨਹੀਂ ਕਰ ਗਏ, ਅੱਜ ਉਹ ਗੱਲਾਂ ਹਕੀਕਤ ਹੋ ਰਹੀਆਂ ਨੇ। ਤੁਹਾਨੂੰ ਇੱਕ ਥੱਲੇ ਮੱਝ ਨਜ਼ਰ ਆ ਰਹੀ ਹੋਣੀ ਹੈ, ਇੰਦੀ ਕਿਸੇ ਮੱਝ ਦੀ ਜ਼ੁਬਾਨ ਵੱਢ ਛੜੀ ਕਿਸੇ ਬੰਦੇ ਨੇ। ਇਹ ਵਾਕਿਆ ਸਰਗੋਦੇ ਦੇ ਨਾਲ ਕੁਪਿੰਡੇ ਉੱਥੋਂ ਦਾ ਹੈ। ਇਹ ਮੱਝ ਰੋਡ ਤੇ ਜਾ ਰਹੀ ਹੈ, ਫਾਟਕ ਦੇ ਨਾਲ ਰੋਡ ਸੀ ਤੇ ਉੱਥੋਂ ਜਾ ਰਹੀ ਹੈ ਤੇ ਰਕਸ਼ੇ ਤੇ ਕੋਈ ਘਾਸ ਲੱਦਾ ਸੀ, ਮਤਲਬ ਪੱਠੇ ਲੱਦੇ ਆ। ਉਹ ਖਾਣ ਵਾਲੇ ਕੋਈ ਇਸ ਤਰ੍ਹਾਂ ਦੇ ਪੱਠੇ ਹੈ ਕਿ ਉਹਦਾ ਦਿਲ ਕੀਤਾ ਮੱਝ ਦਾ ਕਿ ਮੈਂ ਮੂੰਹ ਮਾਰ ਲਾਂ। ਉਹ ਜਦੋਂ ਨੇੜੇ ਗਈ ਤਾਂ ਉਸ ਖਾ ਲਿਆ, ਕੋਈ 2-4 ਚੱਕ ਮਾਰ ਲਏ ਉਹਨਾਂ ਪੱਠਿਆਂ ਨੂੰ। ਹੁਣ ਉਸ ਰਕਸ਼ਾ ਡਰਾਈਵਰ ਨੇ ਕੀ ਕੀਤਾ ਕਿ ਇਹਦੀ ਜ਼ੁਬਾਨ ਵੱਢ ਛੜੀ। ਮਾਲਕ ਵੀ ਹਾਲਾਂਕਿ ਕੋਲ ਖੜਾ ਵੇਂਦਾ ਪਿਆ, ਉਹਦੇ ਬਾਵਜੂਦ ਇਹਦੀ ਜ਼ੁਬਾਨ ਵੱਢ ਛੜੀ। ਪਿਛਲੀ ਵਾਰੀ ਊਠਣੀ ਦੀ ਲੱਤ ਵੱਢ ਛੜੀ ਸਿੰਧ ਇਲਾਕੇ 'ਚ, ਤੁਹਾਨੂੰ ਪਤਾ ਹੀ ਹੈ ਕਿ, ਲੇਕਿਨ ਉਹਦੇ ਬਾਵਜੂਦ ਇਹ ਵਾਕਿਆਤ ਕਮ ਨਹੀਂ ਹੋ ਰਹੇ, ਜ਼ਿਆਦਾ ਬਲਕ ਵੱਧ ਰਹੇ ਨੇ। ਠੀਕ ਹੈ, ਵੇਖੋ ਇਹ ਬੇਜ਼ੁਬਾਨ ਨੇ, ਇਹਨਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਕਿ ਇਹ ਚੀਜ਼ ਕਿਵੇਂ ਦੀ। ਹੁਣ ਇਹਨੂੰ ਕੀ ਪਤਾ ਹੈ, ਹੁਣ ਤਾਂ ਇਹ ਕਿ ਖਾਣ ਵਾਲੀ ਚੀਜ਼ ਹੈ ਕਿ ਮੈਂ ਖਾ ਲਵਾਂ। ਇਹ ਤਾਂ ਇਨਸਾਨਾਂ ਨੂੰ ਸੋਚਣਾ ਚਾਹੀਦਾ ਹੈ। ਠੀਕ ਹੈ, ਗੱਲ ਕਰਨ ਦਾ ਮਕਸਦ ਇਹ ਕਿ ਯਾਰ ਵੇਖੋ ਇਹ ਦਿਨ ਬ ਦਿਨ ਇਹ ਵਾਕਿਆਤ ਵੱਧਦੇ ਜਾ ਰਹੇ ਨੇ, ਇਹਨਾਂ ਨੂੰ ਕੰਮ ਕਰਨ ਦੀ ਕੋਸ਼ਿਸ਼ ਕਰੋ। ਅਗਰ ਆਵਾਮ ਇਹਨਾਂ ਦੀ ਹੈ ਤੇ ਹੁਕਮਰਾਨ ਵੀ ਸਾਡੇ ਇਹਨਾਂ ਦੇ ਹੀ ਹੋਣੇ ਨੇ। ਇਹ ਗੱਲਾਂ ਵਡੇਰੇ ਐਵੇਂ ਨਹੀਂ ਕਰਗੇ, ਇਹ ਗੱਲਾਂ ਅੱਜ ਹਕੀਕਤ ਹੋ ਰਹੀਆਂ ਨੇ। ਜਿਵੇਂ ਦੀ ਆਵਾਮ ਹੋਣੀ ਉਹਦੇ ਦੇ ਹੁਕਮਰਾਨ ਹੋਣੇ ਜੇ। ਅਗਰ ਤੁਸੀਂ ਹਾਲਾਤ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਸਾਡੇ ਹੁਕਮਰਾਨ ਵੀ ਬਿਹਤਰ ਹੋਣਗੇ। ਅੱਲਾਹ ਹੁਕਮਰਾਨ ਵੀ ਉਂਝ ਦੇ ਗੱਲੇ ਸਾਡੇ ਉੱਤੇ ਉਹਨਾਂ ਦੀ ਮੁਸਲਤ ਕਰੇਗਾ। ਠੀਕ ਹੈ ਯਾਰ, इनको सख्त से सख्त सज़ा देनी चाहिए जे इस तरह के वाक़या करते हैं, क्योंकि ये जुल्म की इंतहा है। हुण ये मझ कि ना तक कुछ है खा सकती, तुहानूं आप नूं पता है। ज़बान जिहड़े बंदे दी मतलब किस तरह जानवर की वढी जाए, वो ना खा सकती है ना पी सकती है। हुण इहदे हाथ सारी उम्र जिहड़ी है पिछे जलालत ही है। अल्लाह हदायत देवे सारिआं नूं।